ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਸਰੋਤਿਓ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋਣ ਜਾ ਰਿਹਾ ਤੁਹਾਡੇ ਲਈ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਪੰਜਾਬ ਨਾਲ ਜੁੜੀਆਂ 3-4 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਉਹਨਾਂ ਤੇ ਆਪਣੀ ਸਮਝ ਦੇ ਮੁਤਾਬਕ ਟਿੱਪਣੀ ਕਰਨੀ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ 9 ਨਵੰਬਰ ਤੋਂ। ਤੁਹਾਨੂੰ, ਸਾਨੂੰ ਸਾਰਿਆਂ ਨੂੰ ਇਸ ਗੱਲ ਦੀਆਂ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਨੇ। ਅਸੀਂ ਵੀ ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਮੁਬਾਰਕਬਾਦ ਦਿੱਤੀ ਹੈ। ਤੇ ਪਰ ਨਾਲ ਦੀ ਨਾਲ ਕੁਝ ਚੀਜ਼ਾਂ ਨੇ ਜਿਹੜੀਆਂ ਹੁਣ ਸਾਡੇ ਸਾਹਮਣੇ ਆਉਣ ਲੱਗ ਪਈਆਂ ਨੇ ਕਿ ਕਿਤੇ ਨਾ ਕਿਤੇ ਖੱਜਲ ਖੁਆਰੀ ਵੀ ਸੰਗਤਾਂ ਨੂੰ ਜਿਹੜੀ ਹੈ ਉਹ ਦਰਪੇਸ਼ ਹੈ। ਅਸੀਂ ਜਦੋਂ ਵੀ ਗੱਲ ਕੀਤੀ ਹੈ ਕਰਤਾਰਪੁਰ ਸਾਹਿਬ ਲਾਂਘੇ ਬਾਰੇ, ਸਾਡਾ ਇਹ ਯਤਨ ਰਿਹਾ ਹੈ ਕਿ ਦੋਵਾਂ ਮੁਲਕਾਂ ਦਾ ਜਿਹੜਾ ਆਵਾਮ ਹੈ ਉਹਨਾਂ ਦੇ ਵਿੱਚ ਲਗਾਤਾਰ ਇਕਸੁਰਤਾ ਵੀ ਵਧੇ, ਤੇ ਕੇਵਲ ਲਾਂਘਾ ਹੀ ਨਹੀਂ, ਕਰਤਾਰਪੁਰ ਸਾਹਿਬ ਦਾ ਲਾਂਘਾ ਹੀ ਨਹੀਂ, ਸਗੋਂ ਹਰ ਪੱਧਰ ਦੇ ਉੱਤੇ ਦੋਵਾਂ ਮੁਲਕਾਂ ਦੇ ਵਿੱਚ ਆਦਾਨ ਪ੍ਰਦਾਨ ਵਧੇ। ਤੇ ਸਾਨੂੰ ਬੜੀ ਖੁਸ਼ੀ ਇਸ ਗੱਲ ਦੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੇ ਨਾਲ ਕੁਝ ਚੀਜ਼ਾਂ ਜਿਹੜੀਆਂ ਆ ਉਹ ਕਾਫੀ ਵਧੀਆ ਹੁੰਦੀਆਂ ਦਿਖਾਈ ਦੇ ਰਹੀਆਂ, ਪਰ ਕੁਝ ਅੜਿੱਕੇ ਹਮੇਸ਼ਾ ਹੀ ਰਹਿੰਦੇ ਆ। ਅਸੀਂ ਪਹਿਲਾਂ ਵੀ ਇਹ ਖਦਸ਼ਾ ਪ੍ਰਗਟ ਕੀਤਾ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਆ ਉਹ ਖੁੱਲ੍ਹ ਤਾਂ ਜਾਏਗਾ, ਪਰ ਖੁੱਲ੍ਹਣ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਆਉਣਗੀਆਂ, ਉਹ ਆਈਆਂ ਵੀ ਸਨ। ਤੇ ਪਰ ਖੁੱਲ੍ਹਣ ਤੋਂ ਬਾਅਦ ਵੀ ਕੀ ਉਹ ਉਸੇ ਤਰ੍ਹਾਂ ਕੰਮ ਕਰ ਸਕੇਗਾ ਇਹ ਲਾਂਘਾ? ਕਿ 5000 ਦੇ ਕਰੀਬ ਸ਼ਰਧਾਲੂ ਜਿਹੜੇ ਰੋਜ਼ ਜਾਣੇ ਨੇ ਉਹ ਜਾ ਸਕਣਗੇ? ਤੇ ਕੁਝ ਖਦਸ਼ੇ ਸੀ ਸਾਡੇ, ਉਹ ਖਦਸ਼ੇ ਥੋੜ੍ਹੇ ਹੁਣ ਸੱਚੇ ਸਾਬਤ ਹੋਣ ਲੱਗ ਪਏ ਨੇ, ਕਿਉਂਕਿ ਖਬਰਾਂ ਆ ਰਹੀਆਂ ਨੇ ਕਿ ਕਾਫੀ ਸੰਗਤ ਨੂੰ ਉੱਥੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਪਹਿਲੇ 3-4 ਦਿਨਾਂ ਦੇ ਵਿੱਚ ਜਿਹੜੀ ਗਿਣਤੀ ਸਾਡੇ ਕੋਲ ਆਈ ਹੈ ਉਹ ਕੋਈ ਸੰਤੋਖਜਨਕ ਨਹੀਂ ਹੈ। ਕਾਰਨ ਇਹਦੇ ਇਹ ਹੈ ਕਿ ਇੰਨੀਆਂ ਘੱਟ ਸੰਗਤਾਂ ਦਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਪਾਰ ਕਰਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਨਾ, ਉਹਦੇ ਪਿੱਛੇ ਕਾਰਨ ਇਹ ਹੈ ਕਿ ਕੁਝ ਰੁਕਾਵਟਾਂ ਨੇ, ਕੁਝ ਅੜਿੱਕੇ ਨੇ। ਅੜਿੱਕੇ ਜਿਹੜੀ ਵਿਧੀ ਹੈ, ਜਦੋਂ ਜਾਣ ਵੇਲੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਚੀਜ਼ਾਂ ਜਿਹੜੀਆਂ ਆ ਉਹ ਰੀਸੈਟ ਕਰਨ ਵਾਲੀਆਂ। ਮਿਸਾਲ ਦੇ ਤੌਰ 'ਤੇ ਬਹੁਤੇ ਜਿਹੜੇ ਪਿੰਡਾਂ ਦੇ ਲੋਕ ਜਾ ਰਹੇ ਨੇ ਉੱਥੇ, ਤੇ ਪਿੰਡਾਂ ਦੇ ਲੋਕਾਂ ਨੂੰ ਔਨਲਾਈਨ ਰਜਿਸਟ੍ਰੇਸ਼ਨ ਦੀ ਬਹੁਤੀ ਜਾਣਕਾਰੀ ਨਹੀਂ ਹੈ ਵੀ ਕਿਵੇਂ ਉੱਥੇ ਅਪਲਾਈ ਕਰਨਾ ਆ, ਤੇ ਉਹ ਜਾਣਕਾਰੀ ਕੌਣ ਦੇਵੇ ਉਹਨਾਂ ਨੂੰ। ਉਹ ਵਿਧੀ ਕਿਤੇ ਨਾ ਕਿਤੇ ਸਰਲ ਬਣਾਉਣੀ ਚਾਹੀਦੀ ਆ। ਦੂਜੀ ਸਭ ਤੋਂ ਵੱਡੀ ਇੱਕ ਮੁਸ਼ਕਿਲ ਇੱਥੇ ਆ ਰਹੀ ਹੈ ਕਿ ਪਾਸਪੋਰਟ ਦੀ ਸ਼ਰਤ ਜਿਹੜੀ ਲਾ ਦਿੱਤੀ ਗਈ। ਪਾਸਪੋਰਟ ਹੁਣ ਜੇ ਤੁਸੀਂ ਇੱਕ ਨਜ਼ਰ ਦੌੜਾਉਣੀ ਹੋਵੇ, ਜਿਹੜੇ ਬਹੁਤ ਜ਼ਿਆਦਾ ਜਾਣ ਦੇ ਇੱਛਕ ਨੇ ਕਰਤਾਰਪੁਰ ਸਾਹਿਬ, ਤੇ ਉਹਨਾਂ ਦੇ ਕੋਲ ਤਾਂ ਪਾਸਪੋਰਟ ਹੀ ਹੈ ਨਹੀਂ, ਕਿਉਂਕਿ ਉਹ ਬਜ਼ੁਰਗ ਅਵਸਥਾ ਦੇ ਵਿੱਚ ਨੇ। 47 ਜੋ ਵਾਪਰਿਆ ਪੰਜਾਬ ਦੇ ਪਿੰਡ ਤੇ ਜ਼ਖਮ, ਦੋਵਾਂ ਪੰਜਾਬਾਂ ਦੇ ਪਿੰਡਾਂ 'ਤੇ ਜਿਹੜੇ ਜ਼ਖਮ ਹੈ, ਉਹ ਜ਼ਖਮ ਹਾਲੇ ਵੀ ਬਹੁਤ ਸਾਰੇ ਲੋਕ ਜਿਹੜੇ ਭੋਗ ਰਹੇ ਨੇ। ਉਹ ਪੀੜ੍ਹੀ ਦੇ ਕੁਝ ਲੋਕ ਹਾਲੇ ਜਿਉਂਦੇ ਨੇ, ਉਹ ਸਭ ਤੋਂ ਪਹਿਲਾਂ ਉੱਥੇ ਜਾਣਾ ਚਾਹੁੰਦੇ ਨੇ, ਪਰ ਉਹਨਾਂ ਦੇ ਕੋਲ ਪਾਸਪੋਰਟ ਨਹੀਂ। ਹੁਣ ਪਾਸਪੋਰਟ ਦੀ ਸ਼ਰਤ ਲੱਗੀ ਹੋਣ ਕਰਕੇ ਪੰਜਾਬ ਦਾ ਜਿਹੜੀ ਵਾਸੀ ਹੈ, ਨਵੀਂ ਜਨਰੇਸ਼ਨ ਤਾਂ ਪਾਸਪੋਰਟ ਬੜੀ ਜਲਦੀ ਬਣਾ ਰਹੀ ਹੈ, ਕਿਉਂਕਿ ਇੱਕ ਨਵਾਂ ਟ੍ਰੈਂਡ ਚੱਲ ਰਿਹਾ ਹੈ ਕਿ ਇੱਥੇ ਕੁਝ ਸਿਕਿਉਰ ਨਹੀਂ ਹੈ। ਇਹ ਕਿਸਮ ਦਾ ਮਾਹੌਲ ਇੱਦਾਂ ਦਾ ਬਣਾ ਦਿੱਤਾ ਗਿਆ ਕਿ ਕਿਸੇ ਵੀ ਕਿਸਮ ਦੀ ਸਿਕਿਉਰਿਟੀ ਜਿਹੜੀ ਪੰਜਾਬ 'ਚ ਨਹੀਂ ਹੈ। ਨਾ ਜੋਬ ਦੀ ਸਿਕਿਉਰਿਟੀ ਹੈ, ਨਾ ਪੜ੍ਹਾਈ ਤੋਂ ਬਾਅਦ ਕਿਸੇ ਹੋਰ ਚੰਗੇ ਕੰਮ ਵੱਲ ਜਾਣ ਦੀ ਸਿਕਿਉਰਿਟੀ ਹੈ, ਨਾ ਸੜਕ 'ਤੇ ਤੁਰੇ ਜਾਂਦਿਆਂ ਦੀ ਸਿਕਿਉਰਿਟੀ ਹੈ, ਤੇ ਨਾ ਹੀ ਜ਼ਿੰਦਗੀ ਪ੍ਰਤੀ ਵੀ ਕੋਈ ਕਿਸੇ ਕਿਸਮ ਦੀ ਸੁਰੱਖਿਅਤਾ ਜਿਹੜੀ ਹੈ ਉਹ ਪੰਜਾਬ 'ਚ ਹੈ। ਇੱਦਾਂ ਦਾ ਮਾਹੌਲ ਕ੍ਰੀਏਟ ਕੀਤਾ ਗਿਆ। ਮੈਂ ਨਹੀਂ ਕਹਿੰਦਾ ਸਾਰਾ ਕੁਝ ਇੱਦਾਂ ਹੈ, ਪਰ ਲੋਕਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਆ ਰਿਹਾ ਕਿ ਇੱਥੇ ਕੁਝ ਬਹੁਤਾ ਸਿਕਿਉਰ ਨਹੀਂ ਹੈ। ਸੋ ਨਵੇਂ ਬੱਚੇ ਤਾਂ ਪਾਸਪੋਰਟ ਬੜੀ ਜਲਦੀ ਬਣਾ ਰਹੇ ਨੇ, ਤੇ ਉਹ ਜਿੱਦਾਂ ਪੋਸੀਬਲ ਆ ਤੇ ਉਹ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ। ਇੱਕ ਵੱਖਰਾ ਮਸਲਾ ਹੈ, ਤੇ ਅਸੀਂ ਥੋੜ੍ਹੀ ਬਹੁਤ ਚਰਚਾ ਵੀ ਪਹਿਲਾਂ ਕੀਤੀ ਹੈ, ਅਗਾਂਹ ਵੀ ਕਰਾਂਗੇ। ਪਰ ਜਿਹੜੀ ਬਜ਼ੁਰਗ ਪੀੜ੍ਹੀ ਹੈ ਉਹਨਾਂ ਕੋਲ ਪਾਸਪੋਰਟ ਨਹੀਂ, ਤੇ ਇੱਕ ਅੰਦਾਜ਼ਾ ਇਹ ਹੈ ਕਿ ਲਗਭਗ 50% ਜਿਹੜੇ ਪੰਜਾਬੀ ਆ ਉਹਨਾਂ ਕੋਲ ਪਾਸਪੋਰਟ ਨਹੀਂ ਹੈ। ਹੁਣ ਗੁਰੂ ਨਾਨਕ ਨਾਮਲੇਵਾ ਤਾਂ ਸਾਰੇ ਪੰਜਾਬੀ ਆ, ਇਕੱਲੇ ਸਿੱਖ ਨਹੀਂ ਹੈ। ਪੰਜਾਬ ਦਾ ਜਿਹੜਾ ਹਿੰਦੂ ਆ ਉਹ ਵੀ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੁੰਦਾ ਹੈ, ਤੇ ਉਹ ਵੀ ਚਾਹੁੰਦਾ ਹੈ ਕਿ ਉਹ ਕਰਤਾਰਪੁਰ ਜਾ ਕੇ ਵੀ ਨਤਮਸਤਕ ਹੋਵੇ, ਪਰ ਕੁੱਲ ਮਿਲਾ ਕੇ 50% ਲੋਕਾਂ ਦੇ ਕੋਲ ਪਾਸਪੋਰਟ ਹੀ ਹੈ ਨਹੀਂ। ਸੋ ਇਸ ਕਰਕੇ ਲੋਕ ਬੜੇ ਨਿਰਾਸ਼ ਨੇ। ਤੇ ਇਸ ਤੋਂ ਬਿਨਾਂ ਕੁਝ ਚੀਜ਼ਾਂ ਹੋਰ ਵੀ ਨੇ ਜਿਹੜੀਆਂ ਕਿਤੇ ਨਾ ਕਿਤੇ ਦਿੱਕਤ ਪੈਦਾ ਕਰ ਰਹੀਆਂ। ਉਹ ਹੈ ਕਿ ਜਿਹੜੀ ਇੱਕ ਫੀਸ ਲਾ ਦਿੱਤੀ ਗਈ ਹੈ, ਭਾਵੇਂ ਅਸੀਂ ਸਮਝਦੇ ਹਾਂ ਕਿ ਜੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ ਹੋਵੇ ਤਾਂ ਵੀ ਆਉਣ ਜਾਣ 500 ਰੁਪਈਆ 600 ਰੁਪਈਆ ਜਿਹੜਾ ਆ ਉਹ ਟੋਲ ਪਲਾਜ਼ਿਆਂ 'ਤੇ ਲੱਗ ਜਾਂਦਾ ਹੈ। ਤਾਂ ਫਿਰ ਉੱਥੇ ਫੀਸ ਕਿਉਂ ਨਹੀਂ ਦਿੱਤੀ ਜਾ ਸਕਦੀ? ਪਰ ਇੱਕ ਜਾਣਕਾਰੀ ਆ ਰਹੀ ਹੈ ਕਿ ਗਰੀਬ ਤਬਕਾ ਜਿਹੜਾ ਉੱਥੇ ਜਾਣਾ ਚਾਹੁੰਦਾ ਹੈ ਉਹਨਾਂ ਕੋਲ ਸ਼ਾਇਦ ਇੰਨੇ ਅਸਾਸੇ ਨਹੀਂ ਹੈ, ਤੇ ਇਹ ਮੰਗ ਬਾਰ-ਬਾਰ ਉੱਠ ਰਹੀ ਹੈ ਕਿ ਇਹ ਫੀਸ ਜਿਹੜੀ ਹੈ ਕਿਤੇ ਨਾ ਕਿਤੇ ਵਾਪਸ ਹੋਵੇ। ਭਾਵੇਂ ਪਾਕਿਸਤਾਨ ਦੀ ਹੁਕੂਮਤ ਇਹਨੂੰ ਵਾਪਸ ਨਹੀਂ ਕਰੇਗੀ, ਫਿਰ ਕੁਝ ਗੱਲਾਂ ਇੱਦਾਂ ਦੀਆਂ ਉੱਠਣ ਲੱਗ ਪੈਂਦੀਆਂ ਨੇ ਕਿ ਫਿਰ ਇਹਨੂੰ SGPC ਫੀਸ ਤਾਰੇ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਫੀਸ ਦੇਵੇ ਜਾਂ ਪੰਜਾਬ ਸਰਕਾਰ ਇਹ ਫੀਸ ਦੇਵੇ। ਤੇ ਮਿਸਾਲ ਦਿੱਤੀ ਜਾਂਦੀ ਹੈ ਕਿ ਇਹ ਦਿੱਲੀ ਦੀ ਹੁਕੂਮਤ ਅਰਵਿੰਦ ਕੇਜਰੀਵਾਲ ਹੋਰੀ ਜੇ ਉਹ ਫੀਸ ਤਾਰ ਸਕਦੇ ਆ ਆਪਣੇ ਜਿਹੜੇ ਦਿੱਲੀ ਤੋਂ ਜਾਣ ਵਾਲੇ ਸ਼ਰਧਾਲੂ ਹੈ ਉਹਨਾਂ ਦੀ, ਤਾਂ ਪੰਜਾਬ ਦੀ ਸਰਕਾਰ ਇਹ ਕਿਉਂ ਨਹੀਂ ਤਾਰ ਸਕਦੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਗੱਲ ਤੇ ਹੋਰ ਤਰ੍ਹਾਂ ਗੱਲ ਕਰਦੇ ਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦਿਨਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹ ਫੀਸ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਰਨੀ ਚਾਹੀਦੀ ਹੈ। ਕਰਤਾਰਪੁਰ ਸਾਹਿਬ ਗਲਿਆਰੇ ਜ਼ਰੀਏ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਿਹੜੀਆਂ ਸੰਗਤਾਂ ਜਾ ਰਹੀਆਂ ਉਹਦੀ ਗਿਣਤੀ ਬਹੁਤ ਘੱਟ ਦੀਆਂ ਜਿਹੜੀਆਂ ਖਬਰਾਂ ਆਈਆਂ ਜਾਂ ਰਿਪੋਰਟਾਂ ਆਈਆਂ, ਉਹਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਵੀ ਆਰਥਿਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਅਮੀਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨੂੰ ਇਹ ਫੀਸ ਤਾਰਨੀ ਚਾਹੀਦੀ ਹੈ। ਨਾਲ ਉਹਨਾਂ ਨੇ ਕਿਹਾ ਵੀ ਘੱਟੋ ਘੱਟ ਜਿਹੜੇ ਪੀਲੇ ਕਾਰਡ ਵਾਲੇ ਸ਼ਰਧਾਲੂ ਹੈ ਉਹਨਾਂ ਦੀ ਤਾਂ $20 ਦੀ ਫੀਸ ਆਪਣੇ ਖਜ਼ਾਨੇ 'ਚੋਂ ਭਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਦਰਸਾਉਂਦੀਆਂ ਹੈ ਕਿ ਇੱਕ ਦੂਜੇ ਦੇ ਉੱਤੇ ਗੱਲ ਸੁੱਟੀ ਜਾ ਰਹੀ ਹੈ, ਇੱਕ ਦੂਜੇ ਤੇ ਗੱਲ ਸੁੱਟੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਆਪਣੇ ਢੰਗ ਨਾਲ ਬਹੁਤ ਸਾਰਾ ਖਰਚਾ ਉਹਨਾਂ ਨੇ ਸੱਚੇ ਪਾਤਸ਼ਾਹ ਬਾਬੇ ਨਾਨਕ ਹੋਰਾਂ ਦੇ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਖਰਚ ਕੀਤਾ ਤੇ ਪੰਜਾਬ ਸਰਕਾਰ ਨੇ ਵੀ ਕੀਤਾ, ਬੜੇ ਅਡੰਬਰ ਵੀ ਰਚੇ ਗਏ ਆ। ਤੇ ਇਹ ਜਦੋਂ ਗੱਲਾਂ ਹੋ ਰਹੀਆਂ ਫੀਸ ਤਾਰਨ ਦੀਆਂ ਤੇ ਇਹਦੇ 'ਚ ਸਾਰੇ ਆਪਣੇ ਪੈਰ ਖਿੱਚ ਰਹੇ ਆ। ਸੋ ਸ਼ਰਧਾਲੂ ਜਿਹੜੇ ਆ ਬਹੁਤ ਦੁਬਦਾ 'ਚ ਆ। ਰਿਪੋਰਟਾਂ ਜਿਸ ਕਿਸਮ ਦੀਆਂ ਆ ਰਹੀਆਂ, ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਵੀ ਇੱਕ ਅਪੀਲ ਕੀਤੀ ਹੈ, ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਸੰਗਤ ਵਾਸਤੇ ਪਾਸਪੋਰਟ ਦੀ ਸ਼ਰਤ ਖਤਮ ਕਰੋ। ਉਹਦੀ ਥਾਂ ਤੇ ਆਧਾਰ ਕਾਰਡ ਹੋ ਸਕਦਾ ਹੈ, ਡਰਾਈਵਿੰਗ ਲਾਇਸੈਂਸ ਹੋ ਸਕਦਾ, ਪਛਾਣ ਦੇ ਤੌਰ ਦੇ ਉੱਤੇ ਬਦਲਵੇਂ ਕੋਈ ਦਸਤਾਵੇਜ਼ ਜਿਹੜੇ ਆ ਉਹ ਬਣਾਏ ਜਾ ਸਕਦੇ ਆ, ਲਏ ਜਾ ਸਕਦੇ ਆ। ਵੀ ਜਾਂ ਡਰਾਈਵਿੰਗ ਲਾਇਸੈਂਸ ਲੈ ਲਓ, ਰਾਸ਼ਨ ਕਾਰਡ ਲੈ ਲਓ ਜਾਂ ਕੁਝ ਹੋਰ ਲੈ ਲਓ, ਆਧਾਰ ਕਾਰਡ ਲੈ ਲਓ, ਵੀ ਪਾਸਪੋਰਟ ਦੀ ਸ਼ਰਤ ਉੱਥੋਂ ਹਟਾ ਦਿੱਤੀ ਜਾਏ। ਇਹ ਕੈਪਟਨ ਅਮਰਿੰਦਰ ਨੇ ਵੀ ਇਸ ਤਰ੍ਹਾਂ ਦੀ ਮੰਗ ਕੀਤੀ ਹੈ ਵੀ ਪਾਸਪੋਰਟ ਦੇ ਵੀਜ਼ੇ ਦੀ ਮੋਹਰ ਦੀ ਜ਼ਰੂਰਤ ਹੀ ਨਹੀਂ ਹੈ। ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਪਾਰ ਕਰਕੇ ਇਤਿਹਾਸਕ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਉਸੇ ਦਿਨ ਆ ਜਾਣਾ ਹੈ। ਲੋਕਾਂ 'ਚ ਜਾਣ ਦਾ ਬਹੁਤ ਉਤਸ਼ਾਹ ਆ, ਪਰ ਪਾਸਪੋਰਟ ਤੇ $20 ਦੀ ਫੀਸ ਦੀਆਂ ਜਿਹੜੀਆਂ ਇਹ ਦੋ ਸ਼ਰਤਾਂ ਹੈ ਇਹ ਇੱਕ ਕਾਰਨ ਬਣ ਰਹੀਆਂ ਜਿਹਦੇ ਕਰਕੇ ਸੰਗਤ ਜਿਹੜੀ ਘੱਟ ਹੈ। ਦੂਜੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਆਪਾਂ ਸ਼ੁਰੂ ਦੇ ਵਿੱਚ ਕਹੀ ਹੈ ਉਹ ਸਾਡੀ ਵਿਧੀ ਹੈ ਵੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਜਿਸ ਢੰਗ ਨਾਲ ਹੈਗੀ, ਉਹਦੀ ਪ੍ਰਕਿਰਿਆ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਦੀ, ਉਹ ਵੀ ਕਿਤੇ ਨਾ ਕਿਤੇ ਦਿੱਕਤ ਪੈਦਾ ਕਰ ਰਹੀ ਹੈ। ਸੋ ਚਾਹੀਦਾ ਇਹ ਹੈ ਕਿ ਦੋਵਾਂ ਮੁਲਕਾਂ ਦੀਆਂ ਸਰਕਾਰਾਂ, ਚਾਹੇ ਇੱਧਰੋਂ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਹੋਣ ਜਾਂ ਉੱਧਰੋਂ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਹੋਣ ਤੇ ਇੱਧਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਇਹਨਾਂ ਨਾਲ ਸੰਬੰਧਿਤ ਜਿਹੜੀਆਂ ਵੀ ਚੀਜ਼ਾਂ ਇਹਨਾਂ ਨੂੰ ਰੀਸੈਟਲ ਕਰਨ ਦੀ ਜ਼ਰੂਰਤ ਹੈ। ਤੇ ਆਪਾਂ ਨੂੰ ਵੀ ਪਤਾ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਉਹ ਕਹੀ ਜਾਂਦੇ ਸਾਡੇ ਖਾਲੀ ਹੈ, ਪਰ ਬਾਬੇ ਨਾਨਕ ਦੇ ਨਾਂ ਦੇ ਉੱਤੇ ਜਿਹੜਾ ਅਡੰਬਰ ਇੱਥੇ ਰਚਿਆ ਗਿਆ ਸਰਕਾਰੀ ਤੌਰ ਦੇ ਉੱਤੇ 150 ਕਰੋੜ ਰੁਪਏ ਖਰਚ ਕਰ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖਰੇ ਜਿਹੜੇ ਕਹਿ ਲਓ ਵੀ ਪ੍ਰਕਾਸ਼ ਪੁਰਬ ਮਨਾਉਣ ਦੇ ਨਾਂ ਦੇ ਉੱਤੇ ਪੈਸੇ ਖਰਚੇ ਹੈ, ਜਦਕਿ ਗੱਲ ਚੱਲ ਰਹੀ ਸੀ ਕਿ ਦੋਨੋਂ ਜਣੇ ਰਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਰਲ ਕੇ ਸਾਂਝੀ ਸਟੇਜ ਤੇ ਸਾਰੇ ਪ੍ਰੋਗਰਾਮ ਮਨਾਉਣ, ਪਰ ਉਹ ਗੱਲ ਸਿਰੇ ਨਹੀਂ ਚੜੀ। ਸੋ ਲੋਕਾਂ ਨੂੰ ਇੱਕ ਕਿਸਮ ਦਾ ਤਮਾਸ਼ਾ ਜਿਹੜਾ ਇੱਥੇ ਦਿਖਾਇਆ ਗਿਆ ਹੈ। ਸੋ ਅਲਟੀਮੇਟਲੀ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸਾਰੀਆਂ ਸਰਕਾਰਾਂ, ਚਾਹੇ ਉਹ ਸਾਡੀ ਕੇਂਦਰ ਸਰਕਾਰ ਹੈ ਨਰਿੰਦਰ ਮੋਦੀ ਦੀ, ਚਾਹੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਦੀ ਸਰਕਾਰ ਹੈ, ਚਾਹੇ ਪੰਜਾਬ ਦੇ ਮੁੱਖ ਮੰਤਰੀ ਹੈ, ਚਾਹੇ ਦਿੱਲੀ ਦੇ ਮੁੱਖ ਮੰਤਰੀ ਨੇ ਬਹੁਤ ਪਹਿਲ ਕਦਮੀ ਕੀਤੀ ਅਰਵਿੰਦ ਕੇਜਰੀਵਾਲ ਨੇ, ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਆਪੋ ਆਪਣੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਢੰਗ ਦੇ ਨਾਲ ਡਿਜ਼ਾਈਨ ਕੀਤਾ ਜਾਏ ਤਾਂ ਜੋ 5000 ਦੀ ਗਿਣਤੀ ਜਿਹੜੀ ਹੈਗੀ ਹੈ ਵੀ ਹਰ ਰੋਜ਼ 5000 ਸੰਗਤਾਂ ਜਾ ਸਕਦੀਆਂ, ਉਹ ਜ਼ਰੂਰ ਪੂਰੀ ਹੋਵੇ। ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਹੈ, ਉਤਸ਼ਾਹ ਦੇ ਵਿੱਚ ਨਿਰਾਸ਼ਾ ਨਹੀਂ ਪੈਦਾ ਹੋਣੀ ਚਾਹੀਦੀ। ਬਹੁਤ ਦੇਰ ਬਾਅਦ ਇਹ ਖੁਆਇਸ਼ ਪੂਰੀ ਹੋਈ ਹੈ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ, ਜਿਹੜੀ ਬਹੁਤ ਚਿਰ ਤੋਂ ਉਡੀਕੀ ਜਾ ਰਹੀ ਖੁਆਇਸ਼ ਜਿਹੜੀ ਹੈ ਉਹ ਹੁਣ ਪੂਰੀ ਹੋਈ ਹੈ ਤੇ ਇਹਨੂੰ ਅਮਲੀ ਰੂਪ ਦੇ ਵਿੱਚ ਸਹੀ ਤਰੀਕੇ ਦੇ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ। ਇਹ ਸਹੀ ਤਰੀਕੇ ਨਾਲ ਲਾਗੂ ਕਿਵੇਂ ਹੋਵੇ ਤੇ ਇਹਦੀਆਂ ਉਮੀਦਾਂ ਹੋਰ ਕੀ ਨੇ, ਇਹ ਕੇਵਲ ਅਸੀਂ ਨਹੀਂ ਕਹਿ ਰਹੇ, ਬਹੁਤ ਸਾਰੇ ਹੋਰ ਲੋਕ ਵੀ ਕਹਿ ਰਹੇ ਨੇ, ਸਾਡੇ ਬਹੁਤ ਸਾਰੇ ਕਲਾਕਾਰ ਵੀ ਇਸ ਗੱਲ ਨੂੰ ਉਠਾ ਰਹੇ ਨੇ। ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਤੇ ਖੁੱਲ੍ਹਣ ਤੋਂ ਬਾਅਦ ਵੀ ਬਹੁਤ ਸਾਰੇ ਗੀਤ ਆ ਰਹੇ ਨੇ, ਬਾਬੇ ਨਾਨਕ ਨੂੰ ਮੁਖਾਤਬ ਹੋ ਕੇ ਵੀ ਬਹੁਤ ਸਾਰੇ ਗੀਤ ਆਏ ਨੇ। ਪਰ ਇੱਕ ਗੀਤ ਬੱਬੂ ਮਾਨ ਹੋਰਾਂ ਦਾ ਇਹਨਾਂ ਦਿਨਾਂ 'ਚ ਆਇਆ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਤੇ ਉਹ ਇੱਦਾਂ ਉਮੀਦ ਕਰ ਰਹੇ ਨੇ ਕਿ ਤੁਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਤਾਂ ਖੋਲ੍ਹ ਦਿੱਤਾ, ਹੁਣ ਬਾਕੀ ਚੀਜ਼ਾਂ ਵੀ ਖੋਲ੍ਹ ਦਿਓ, ਜਿਹੜੀ ਗੱਲ ਅਸੀਂ ਪਹਿਲਾਂ ਵੀ ਕਰਦੇ ਆਏ ਹਾਂ। ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਅਸੀਂ ਅੱਲਾਹੂ ਬੋਲਦੇ ਹਾਂ, ਤੁਸੀਂ ਵਾਹਿਗੁਰੂ ਬੋਲੋ। ਇੱਕ ਸਾਂਝਾ ਦਾ ਜਿਹੜਾ ਚੁੱਲ੍ਹਾ ਆ ਉਹ ਸਾਡੇ ਜਿਹੜਾ ਲਾਜ਼ਮੀ ਤੌਰ 'ਤੇ ਬਣਨਾ ਚਾਹੀਦਾ ਹੈ। ਸੋ ਮੈਂ ਸਮਝਦਾ ਕਿ ਆਪਾਂ ਬੱਬੂ ਮਾਨ ਦਾ ਉਹ ਗੀਤ ਵੀ ਇੱਕ ਵਾਰੀ ਸੁਣ ਲਈਏ ਤਾਂ ਜੋ ਲੋਕ ਕਲਾਕਾਰਾਂ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਉਹ ਸਾਡੀਆਂ ਭਾਵਨਾਵਾਂ ਨਾਲ ਕਿੰਨੀਆਂ ਮਿਲਦੀਆਂ, ਇਸ ਗੀਤ 'ਚੋਂ ਤੁਹਾਨੂੰ ਇਹ ਪਤਾ ਲੱਗ ਸਕੇ। ਸੁਣੋ ਬੱਬੂ ਮਾਨ ਹੋਰਾਂ ਦਾ ਗੀਤ।
ਇੱਕ ਲਾਂਘਾ ਤਾਂ ਖੁੱਲ ਗਿਆ ਏ, ਇੱਕ ਲਾਂਘਾ ਤਾਂ ਖੁੱਲ ਗਿਆ ਏ, ਬਾਕੀ ਵੀ ਹੁਣ ਖੋਲ ਦਿਓ। ਮੈਂ ਬੋਲਦਾ ਅੱਲਾਹੂ ਤੇ ਤੁਸੀਂ ਵਾਹਿਗੁਰੂ ਬੋਲਦੇ ਹੋ। ਮੈਂ ਬੋਲਦਾ ਅੱਲਾਹੂ ਤੇ ਤੁਸੀਂ ਵਾਹਿਗੁਰੂ ਬੋਲਦੇ ਹੋ। ਵਾਗੇ ਵਾਲੀ ਸਰਹੱਦ ਉੱਤੇ ਆਓ ਵਾਲੀਏ ਦੀਵੇ, ਦੋਵੇਂ ਪਾਸੇ ਢੋਲ ਵਜਾ ਕੇ ਨੱਚ ਨੱਚ ਹੋ ਜੀਏ ਖੀਵੇ। ਵਾਗੇ ਵਾਲੀ ਸਰਹੱਦ ਉੱਤੇ ਆਓ ਵਾਲੀਏ ਦੀਵੇ, ਦੋਵੇਂ ਪਾਸੇ ਢੋਲ ਵਜਾ ਕੇ ਨੱਚ ਨੱਚ ਹੋ ਜੀਏ ਖੀਵੇ। ਤੱਕੜੀ ਧਰ ਕੇ ਬਾਬੇ ਵਾਲੀ, ਤੱਕੜੀ ਧਰ ਕੇ ਬਾਬੇ ਵਾਲੀ, ਤੇਰਾ ਤੇਰਾ ਤੋਲ ਦਿਓ। ਮੈਂ ਬੋਲਦਾ ਅੱਲਾਹੂ ਤੇ ਤੁਸੀਂ ਵਾਹਿਗੁਰੂ ਬੋਲਦੇ ਹੋ। ਮੈਂ ਬੋਲਦਾ ਅੱਲਾਹੂ ਤੇ ਤੁਸੀਂ ਵਾਹਿਗੁਰੂ ਬੋਲਦੇ ਹੋ। ਅੱਲਾਹੂ ਭੇਜੀਏ ਰਵੀਦਾਸ ਜੀ ਤੁਸੀਂ ਭੇਜ ਦਿਓ ਬੁੱਲਾ, ਇਕੱਠੇ ਬਹਿ ਕੇ ਲਾਈਏ ਭੁੱਲ ਕੇ ਸਾਂਝਾ ਹੋਵੇ ਚੁੱਲਾ। ਅਸੀਂ ਭੇਜੀਏ ਰਵੀਦਾਸ ਜੀ ਤੁਸੀਂ ਭੇਜ ਦਿਓ ਬੁੱਲਾ, ਇਕੱਠੇ ਬਹਿ ਕੇ ਲਾਈਏ ਭੁੱਲ ਕੇ ਸਾਂਝਾ ਹੋਵੇ ਚੁੱਲਾ। ਕੋਜੀ ਇਸ ਸਿਆਸਤ ਉੱਤੇ, ਕੋਜੀ ਇਸ ਸਿਆਸਤ ਉੱਤੇ ਰਲ ਕੇ ਹੱਲਾ ਬੋਲਦੇ ਹੋ। ਮੈਂ ਬੋਲਦਾ ਅੱਲਾਹੂ ਤੇ ਤੁਸੀਂ ਵਾਹਿਗੁਰੂ ਬੋਲਦੇ ਹੋ। ਮੈਂ ਬੋਲਦਾ ਅੱਲਾਹੂ ਤੇ ਤੁਸੀਂ ਵਾਹਿਗੁਰੂ ਬੋਲਦੇ ਹੋ। ਮਾਂਦਾ ਕੀਏ ਨੰਗ ਮਲੰਗਾ ਚੱਕਮੇ ਦਾ ਡੇਰਾ, ਪਾਗਲ ਲੋਕੀ ਕਿਤੇ ਜਾਣਣੀਏ ਦੀ ਸੋਚਦਾ ਕਹਿਰਾ। ਮਾਂਦਾ ਕੀਏ ਨੰਗ ਮਲੰਗਾ ਚੱਕਮੇ ਦਾ ਡੇਰਾ, ਪਾਗਲ ਲੋਕੀ ਕਿਤੇ ਜਾਣਣੀਏ ਦੀ ਸੋਚਦਾ ਕਹਿਰਾ। ਨਫ਼ਰਤ ਹਿੰਸਾ ਜਾਤ ਪਾਤ ਨੂੰ, ਨਫ਼ਰਤ ਹਿੰਸਾ ਜਾਤ ਪਾਤ ਨੂੰ ਪੈਰਾਂ ਥੱਲੇ ਰੋਲ ਦਿਓ। ਮੈਂ ਬੋਲਦਾ ਅੱਲਾਹੂ ਤੇ ਤੁਸੀਂ ਵਾਹਿਗੁਰੂ ਬੋਲਦੇ ਹੋ। ਮੈਂ ਬੋਲਦਾ ਅੱਲਾਹੂ ਤੇ ਤੁਸੀਂ ਵਾਹਿਗੁਰੂ ਬੋਲਦੇ ਹੋ। ਕਰਤਾਰਪੁਰ ਸਾਹਿਬ ਲਾਂਘੇ ਨਾਲ ਜੁੜੀਆਂ ਕੁਝ ਗੱਲਾਂ ਕਰਨ ਤੋਂ ਬਾਅਦ ਤੇ ਬੱਬੂ ਮਾਨ ਦਾ ਗੀਤ ਸੁਣਨ ਤੋਂ ਬਾਅਦ ਅਸੀਂ ਜਿਸ ਮੁੱਦੇ ਤੇ ਗੱਲ ਕਰਨੀ ਚਾਹਾਂਗੇ ਉਹ ਹੈ ਇੱਕ ਬਹੁਤ ਵੱਡੀ ਲੋਕਾਂ ਦੀ ਜਿੱਤ ਦਾ ਮਸਲਾ। ਬਰਨਾਲਾ ਪਿਛਲੇ ਕਈ ਦਿਨਾਂ ਤੋਂ
ਕੇਂਦਰ ਦੇ ਵਿੱਚ ਹੈ, ਪੰਜਾਬ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ 'ਚ ਬਰਨਾਲਾ ਕਾਫੀ ਦਿਨਾਂ ਤੋਂ ਘੱਟੋ ਘੱਟ 46 ਦਿਨਾਂ ਤੋਂ ਕੇਂਦਰ 'ਚ ਰਿਹਾ। ਉਹ ਕਾਰਨ ਉਹਦਾ ਇਹ ਰਿਹਾ ਕਿ ਉੱਥੇ ਇੱਕ ਕਿਸਾਨ ਨੇਤਾ ਮਨਜੀਤ ਸਿੰਘ ਧਨੇਰ ਨੂੰ ਜੇਲ੍ਹ 'ਚ ਦਿੱਤਾ ਗਿਆ। ਮਨਜੀਤ ਸਿੰਘ ਧਨੇਰ ਕੌਣ ਹੈ? ਮਨਜੀਤ ਸਿੰਘ ਧਨੇਰ ਕਿਰਨਜੀਤ ਕੌਰ ਕਤਲਕਾਂਡ ਜਿਹੜਾ 1997 'ਚ ਹੋਇਆ ਸੀ, ਮਹਿਲ ਕਲਾਂ 'ਚ ਇੱਕ ਬੱਚੀ ਜਿਹੜੀ ਹੈ ਉਹਨਾਂ ਰੇਪ ਕੀਤਾ ਗਿਆ, 17 ਸਾਲ ਦੀ ਬੱਚੀ ਸੀ, ਫਿਰ ਉਹਦਾ ਕਤਲ ਕਰ ਦਿੱਤਾ ਗਿਆ। ਤੇ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਜਿਹੜੀ ਇੱਕ ਸੰਘਰਸ਼ ਕਮੇਟੀ ਬਣੀ ਸੀ, ਉਹਦੇ ਆਗੂ ਨੇ ਮਨਜੀਤ ਸਿੰਘ ਧਨੇਰ, ਤੇ ਸਜ਼ਾਵਾਂ ਦਵਾਈਆਂ ਵੀ ਗਈਆਂ 4 ਜਾਣਿਆਂ ਨੂੰ। ਪਰ ਬਾਅਦ ਵਿੱਚ ਉਹ ਜਿਹੜੇ ਦੋਸ਼ੀ ਸੀ ਜਿਹਨਾਂ ਨੂੰ ਸਜ਼ਾਵਾਂ ਮਿਲੀਆਂ, ਉਹਨਾਂ ਦਾ ਇੱਕ ਸਾਥੀ ਜਿਹੜਾ ਆ ਦਲੀਪ ਸਿੰਘ, ਉਹਦਾ ਕਤਲ ਹੋ ਗਿਆ। ਤੇ ਉਹ ਕਤਲ ਦੇ ਦੋਸ਼ ਦੇ ਵਿੱਚ 3 ਜਿਹੜੇ ਕਿਸਾਨ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਸੀ ਉਹਨਾਂ ਦੇ ਉੱਤੇ ਕੇਸ ਪਾਏ ਗਏ ਤੇ ਝੂਠੇ ਗਵਾਹ ਖੜੇ ਕੀਤੇ ਗਏ। ਤੇ ਫਿਰ ਉਹ 3 ਜਾਣਿਆਂ ਨੂੰ ਜਿਹੜੀ ਆ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ, ਜਿਹਦੇ ਵਿੱਚੋਂ ਨਰਾਇਣ ਦੱਤ ਤੇ ਇੱਕ ਹੋਰ ਕਿਸਾਨ ਆਗੂ ਜਿਹੜਾ ਆ ਉਹ ਬਾਅਦ ਵਿੱਚ ਸੁਪਰੀਮ ਕੋਰਟ ਨੇ ਰਿਹਾ ਕਰ ਦਿੱਤੇ। ਪਰ ਮਨਜੀਤ ਸਿੰਘ ਧਨੇਰ ਦੀ ਸਜ਼ਾ ਜਿਹੜੀ ਆ ਸੁਪਰੀਮ ਕੋਰਟ ਨੇ ਬਰਕਰਾਰ ਰੱਖੀ ਸੀ ਤੇ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਤੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਕਿ ਉਹਨਾਂ ਨੂੰ ਗਲਤ ਸਜ਼ਾ ਮਿਲੀ ਹੈ, ਝੂਠੇ ਗਵਾਹ ਖੜੇ ਕੀਤੇ ਗਏ ਆ, ਤੇ ਪਿਛਲੇ 46 ਦਿਨਾਂ ਤੋਂ ਸੰਘਰਸ਼ ਚੱਲ ਰਿਹਾ ਸੀ। ਤੇ ਉਹ ਸੰਘਰਸ਼ ਦੀ ਜਿੱਤ ਇਹ ਹੋਈ ਹੈ ਕਿ ਰਾਤ 8 ਵਜੇ ਆਰਡਰ ਦੀ ਕਾਪੀ ਆਈ, ਕਿਉਂਕਿ ਪੰਜਾਬ ਦੇ ਰਾਜਪਾਲ ਨੇ ਉਸ ਫਾਈਲ 'ਤੇ ਦਸਤਖਤ ਕਰ ਦਿੱਤੇ ਕਿ ਇਹਦੀ ਸਜ਼ਾ ਮਾਫ ਕੀਤੀ ਜਾਏ। ਰਾਤ 8 ਵਜੇ ਆਰਡਰ ਦੀ ਕਾਪੀ ਆਈ ਤੇ 46 ਦਿਨਾਂ ਬਾਅਦ ਬਰਨਾਲੇ ਦੀ ਜੇਲ੍ਹ ਦੇ ਵਿੱਚੋਂ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਜਿਹੜੇ ਆ ਉਹ ਰਿਹਾ ਹੁੰਦੇ ਆ। ਮਨਜੀਤ ਸਿੰਘ ਧਨੇਰ ਦੀ ਰਿਹਾਈ ਦਾ ਫੈਸਲਾ ਪੰਜਾਬ ਗੌਰਮੈਂਟ ਨੇ ਬੁੱਧਵਾਰ ਸ਼ਾਮੀ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਫਾਈਲ ਜਿਹੜੀ ਹੈ ਰਾਜਪਾਲ ਬਦਨੌਰ ਸਾਹਿਬ ਨੂੰ ਭੇਜੀ ਗਈ ਤੇ ਉਹ ਫਾਈਲ 'ਤੇ ਦਸਤਖਤ ਹੋਣ ਤੋਂ ਬਾਅਦ ਜਿਹੜੀ ਹੈ ਖਬਰ ਆ ਗਈ ਕਿ ਉਹਨਾਂ ਨੂੰ ਰਿਹਾ ਕੀਤਾ ਜਾਏਗਾ। ਤੇ 46 ਦਿਨਾਂ ਤੋਂ ਚੱਲ ਰਿਹਾ ਜਿਹੜਾ ਲਗਾਤਾਰ ਧਰਨਾ ਸੀਗਾ ਬਰਨਾਲਾ ਜੇਲ੍ਹ ਦੇ ਬਾਹਰ, ਉਸ ਧਰਨੇ 'ਚ ਉਹਨਾਂ ਦੀ ਰਿਹਾਈ ਵੇਲੇ ਤੱਕ 10,000 ਲੋਕ ਆ ਗਏ। ਤੇ ਸਵੇਰੇ 7 ਵਜੇ ਮੈਸੇਜ ਆਇਆ ਵੀ 1 ਘੰਟੇ ਦੇ ਵਿੱਚ ਮਨਜੀਤ ਸਿੰਘ ਧਨੇਰ ਨੂੰ ਰਿਹਾ ਕੀਤਾ ਜਾਏ, ਤੇ ਮਨਜੀਤ ਸਿੰਘ ਧਨੇਰ ਨੂੰ ਜਿਹੜਾ ਫਿਰ ਰਿਹਾ ਕੀਤਾ ਗਿਆ। ਅਸੀਂ ਇਹ ਸਮਝਿਆ ਕਿ ਸ਼ਾਇਦ ਦੁਨੀਆ 'ਚ ਪਹਿਲਾ ਮਾਮਲਾ ਹੈ ਕਿ ਜਦੋਂ ਕਿਸੇ ਨੂੰ ਸਰਵੋਤਮ ਅਦਾਲਤ ਜਿਹੜੀ ਹੈ, ਸਰਵ ਉੱਚ ਅਦਾਲਤ ਸੁਪਰੀਮ ਕੋਰਟ ਵਰਗਾ ਜਿਹੜਾ ਅਦਾਰਾ ਆ, ਉਹ ਸਜ਼ਾ ਦੇ ਦੇ ਤੇ ਉਹਨੂੰ ਲੋਕਾਂ ਦੇ ਪ੍ਰੈਸ਼ਰ ਅੱਗੇ ਝੁਕਣਾ ਪਵੇ ਸਰਕਾਰਾਂ ਨੂੰ। ਇਹ ਪੰਜਾਬ ਦੇ ਲੋਕਾਂ ਦੀ ਜਿੱਤ ਦੇ ਤੌਰ 'ਤੇ ਇਸ ਸਾਰੀ ਚੀਜ਼ ਨੂੰ ਲਿਆ ਜਾਣਾ ਚਾਹੀਦਾ ਹੈ ਵੀ ਮਨਜੀਤ ਸਿੰਘ ਧਨੇਰ ਨੂੰ ਰਿਹਾ ਕਰਵਾ ਲਿਆ ਗਿਆ। ਤੇ ਇਹ ਸੰਘਰਸ਼ 46 ਦਿਨ ਜਿਹੜਾ ਚੱਲਿਆ, ਇਹਦੇ 'ਤੇ ਲਗਭਗ ਕਿਸਾਨ ਜਥੇਬੰਦੀਆਂ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਸਾਥ ਦੇ ਰਹੇ ਸਨ। ਉਹਨਾਂ ਦਾ ਕੋਈ 4 ਕਰੋੜ ਰੁਪਏ ਵੀ ਖਰਚ ਵੀ ਆਇਆ, ਜਿਹੜਾ 4 ਕਰੋੜ ਰੁਪਏ ਦਾ ਖਰਚਾ ਜਿਹੜਾ ਲੋਕਾਂ ਨੇ ਆਪਣੀ ਜੇਬ 'ਚੋਂ ਕੀਤਾ। ਸਰਕਾਰ ਦੇ ਖਿਲਾਫ ਲੜਨਾ, ਲਗਾਤਾਰ 46 ਦਿਨ ਤੱਕ ਜੇਲ੍ਹ ਦੇ ਬਾਹਰ ਬੈਠੇ ਰਹਿਣਾ, ਰੋਟੀ ਪਾਣੀ ਦਾ ਫਿਕਰ ਕੀਤਿਆਂ ਬਿਨਾਂ, ਤੇ ਫਿਰ ਉਹਦਾ ਇੱਕ ਦਬਾਅ ਬਣ ਜਾਣਾ, ਉਹ ਅੱਜ ਦੀ ਇਸ ਖਬਰ ਦੇ ਉੱਤੇ ਮੋੜ ਲਾਉਂਦਾ ਹੈ ਕਿ ਜੇ ਲੋਕ ਚਾਹੁਣ, ਇੱਕ ਮੁਸ਼ਤਾ ਦਿਖਾਉਂਦੇ ਹੋਏ ਲੜਨਾ ਚਾਹੁਣ, ਤੇ ਉਹ ਲੜਾਈ ਸਹੀ ਦਿਸ਼ਾ 'ਚ ਹੋਵੇ ਤਾਂ ਸਰਕਾਰਾਂ ਨੂੰ ਝੁਕਣਾ ਪੈਂਦਾ। ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹ ਬਹੁਤ ਦੇਰ ਬਾਅਦ ਇੱਕ ਕਿਸੇ ਸੰਘਰਸ਼ ਦੀ ਜਿੱਤ ਦੇ ਤੌਰ 'ਤੇ ਇਹਨੂੰ ਦੇਖਿਆ ਜਾ ਸਕਦਾ ਹੈ ਕਿ ਝੂਠੇ ਗਵਾਹ ਖੜੇ ਕਰਕੇ ਇੱਕ ਕਿਸਾਨ ਆਗੂ ਨੂੰ, ਜਿਹੜਾ ਕਿ ਇਨਸਾਫ ਦੀ ਲੜਾਈ ਲੜ ਰਿਹਾ ਸੀ, ਉਹਨੂੰ ਅਦਾਲਤਾਂ ਦੇ ਵਿੱਚ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਸੁਪਰੀਮ ਕੋਰਟ ਤੱਕ ਨੇ ਵੀ ਉਹਨੂੰ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ। ਤੇ ਸੁਪਰੀਮ ਕੋਰਟ ਵੱਲੋਂ ਕੋਈ ਫੈਸਲਾ ਆਉਣ ਤੋਂ ਬਾਅਦ ਲੋਕਾਂ ਦੀ ਲੜਾਈ ਇਸ ਪਿੱਚ 'ਤੇ ਪਹੁੰਚ ਗਈ ਕਿ ਪੰਜਾਬ ਹਕੂਮਤ ਨੂੰ ਝੁਕਣਾ ਪਿਆ ਤੇ ਉਹਨਾਂ ਨੇ ਸਿਫਾਰਿਸ਼ ਕੀਤੀ ਕਿ ਮਨਜੀਤ ਸਿੰਘ ਧਨੇਰ ਨੂੰ ਰਿਹਾ ਕਰ ਦਿੱਤਾ ਜਾਏ। ਇਸ ਤੋਂ ਵੱਡੀ ਜਿੱਤ ਪਿਛਲੇ ਕੁਝ ਸਮੇਂ 'ਚ ਪੰਜਾਬ 'ਚ ਕਿਤੇ ਦਿਖਾਈ ਨਹੀਂ ਦੇ ਰਹੀ। ਪੰਜਾਬ ਬਹੁਤ ਬੁਰੇ ਹਾਲਾਤ 'ਚੋਂ ਗੁਜ਼ਰ ਰਿਹਾ ਹੈ ਤੇ ਇਹ ਜਿੱਤ ਆਪਣੇ ਆਗੂ ਨੂੰ ਰਿਹਾ ਕਰਵਾ ਲੈਣਾ ਇਸ ਪਾਸੇ ਵੱਲ ਪ੍ਰਮਾਣਿਤ ਕਰਦੀ ਹੈ ਜਾਂ ਇਹ ਦਿਖਾਉਂਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਚਾਹੇ ਉਹ ਪੰਜਾਬ ਦੀ ਕਿਸਾਨੀ ਦੀ ਸਮੱਸਿਆ ਹੈ, ਚਾਹੇ ਉਹ ਖੇਤ ਮਜ਼ਦੂਰ ਦੀ ਪ੍ਰੋਬਲਮ ਹੈ, ਜਾਂ ਪੰਜਾਬ ਦੇ ਵਿੱਚ ਵਿਦਿਆਰਥੀ ਜਿਹੜਾ ਆ ਉਹਨੂੰ ਇਹ ਨਹੀਂ ਪਤਾ ਕਿ ਪੜ੍ਹਨ ਤੋਂ ਬਾਅਦ ਮੈਨੂੰ ਕਾਲਜ ਤੋਂ ਬਾਅਦ ਜਾਂ ਯੂਨੀਵਰਸਿਟੀ ਤੋਂ ਬਾਅਦ ਆ ਕੇ ਰੁਜ਼ਗਾਰ ਮਿਲਣਾ ਜਾਂ ਨਹੀਂ ਮਿਲਣਾ, ਜਾਂ ਮਹਿੰਗਾਈ ਦਾ ਇਸ਼ੂ ਹੈ, ਜਾਂ ਬਿਜਲੀ ਦੇ ਬਿੱਲਾਂ ਦਾ ਇਸ਼ੂ ਹੈ, ਹੋਰ ਬੜੇ ਇਸ਼ੂ ਹੈਗੇ ਆ, ਜਾਂ ਪੰਜਾਬ ਦੇ ਵਿੱਚ ਵਾਤਾਵਰਣ ਦਾ ਮਸਲਾ ਹੈਗਾ, ਜਾਂ ਪੰਜਾਬੀ ਬੋਲੀ ਦਾ ਅਤੇ ਪੰਜਾਬੀ ਭਾਸ਼ਾ ਦਾ ਸੰਘਰਸ਼ ਹੈ। ਇਹ ਕੁਝ ਮੁੱਦੇ ਹੈ ਜਿਹੜੇ ਸਾਡੇ ਪ੍ਰਮੁੱਖ ਮੁੱਦੇ ਹੈ। ਇਹਨਾਂ ਮੁੱਦਿਆਂ ਦੇ ਉੱਤੇ ਜਿੱਦਾਂ ਇਹ ਲੜੇ ਨੇ ਲੋਕ, ਇਸੇ ਤਰ੍ਹਾਂ ਪੰਜਾਬ ਦੀਆਂ ਬਾਕੀ ਜਥੇਬੰਦੀਆਂ ਵੱਖ-ਵੱਖ ਖੇਤਰਾਂ 'ਚ ਜਿਹੜੀਆਂ ਸਰਗਰਮ ਨੇ, ਜੇ ਇੱਕ ਏਕਾ ਦਿਖਾ ਕੇ ਚੱਲਣ ਤਾਂ 5 ਸਾਲਾਂ ਬਾਅਦ ਜਿਹੜੇ ਵੋਟਾਂ ਲੁੱਟਣ ਆਉਂਦੇ ਨੇ ਲੁਟੇਰੇ, ਉਹਨਾਂ ਨੂੰ ਜ਼ਰੂਰ ਮੂੰਹ ਦੀ ਖਾਣੀ ਪੈ ਸਕਦੀ ਹੈ। ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ, ਪੰਜਾਬ ਦੀ ਲੋਕ ਰਾਜਨੀਤੀ ਦੇ ਵਿੱਚ ਮਨਜੀਤ ਸਿੰਘ ਧਨੇਰ ਦੀ ਰਿਹਾਈ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸਿੱਧ ਹੋ ਸਕਦਾ ਹੈ।
ਪੰਜਾਬ ਦੀ ਪੀਪਲਜ਼ ਪੋਲੀਟਿਕਸ ਨਾਲ ਫਿਰ ਤੋਂ ਜਿਉਂਦੀ ਹੋ ਸਕਦੀ ਹੈ। ਸਿਰਫ ਵੱਖ-ਵੱਖ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿਹੜਾ ਦਮ ਭਰਦੀਆਂ ਵੀ ਅਸੀਂ ਹੈਗੇ ਹਾਂ ਪੰਜਾਬ ਦੇ ਲੋਕਾਂ ਲਈ ਲੜਨ ਵਾਸਤੇ, ਉਹ ਆਪਣੀ ਈਗੋ ਤੇ ਸੁਪਰ ਈਗੋ ਨੂੰ ਛੱਡ ਕੇ ਇੱਕ ਸਾਂਝੇ ਪਲੇਟਫਾਰਮ ਤੇ ਆਉਣ। ਤੇ ਲਾਜ਼ਮੀ ਤੌਰ ਤੇ ਮੁੱਖ ਧਾਰਾ ਦੀਆਂ ਪਾਰਟੀਆਂ ਜਿਨ੍ਹਾਂ ਨੇ ਲੋਕਾਂ ਪ੍ਰਤੀ ਜਿਹੜੀ ਇੱਕ ਕਿਸਮ ਦੀ ਪਿੱਠ ਕੀਤੀ ਹੋਈ ਹੈ, ਉਹਨਾਂ ਨੂੰ ਜ਼ਰੂਰ ਲੋਕਾਂ ਦੇ ਅੱਗੇ ਝੁਕਣਾ ਪਏਗਾ ਤੇ ਆਉਂਦੀਆਂ ਚੋਣਾਂ ਦੇ ਵਿੱਚ ਹਰ ਵਾਰ ਜਿਹੜੇ ਉਹ ਲਾਰੇ ਲਾਉਂਦੇ ਆ, ਉਹ ਲਾਰੇ ਲਾਉਣ ਦੀ ਥਾਂ ਦੇ ਉੱਤੇ ਉਹਨਾਂ ਨੂੰ ਠੋਸ ਉਪਰਾਲੇ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਕਰਨੇ ਪੈਣਗੇ ਤੇ ਸਰਕਾਰ ਨੂੰ ਵੀ ਅੱਜ ਵੀ ਝੁਕਾਇਆ ਜਾ ਸਕਦਾ ਹੈ। ਜਿਹੜੇ ਫਜ਼ੂਲ ਖਰਚੀਆਂ ਸਰਕਾਰਾਂ ਕਰਦੀਆਂ ਉਹ ਬੰਦ ਕਰਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣੀ ਜਾਏ। ਅਗਲੀ ਗੱਲ ਵੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਮੈਨੂੰ ਲੱਗਦਾ ਕਿ ਲੋਕ ਦਬਾਅ ਦਾ ਹਿੱਸਾ ਆ। ਉਹ ਅਗਲੀ ਗੱਲ ਹੈ ਪਰਾਲੀ ਦਾ ਮਸਲੇ ਦੇ ਉੱਤੇ, ਜਿਹੜਾ ਵੀ ਪਰਾਲੀ ਦੇ ਮਸਲੇ ਦੇ ਉੱਤੇ ਜਿਸ ਤਰ੍ਹਾਂ ਹੁਣ ਤਾਜ਼ੀ ਖਬਰ ਆਈ ਹੈ ਵੀ ਪੰਜਾਬ ਦੀ ਸਰਕਾਰ ਜਿਹੜੀ ਹੈ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦਾ ਉਹਨਾਂ ਨੇ ਫੈਸਲਾ ਕੀਤਾ ਹੈ। ਪਰਾਲੀ ਦੇ ਇਸ਼ੂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਰਹੇ ਸੀ ਵੀ ਲਓ ਜੀ ਕਿਸਾਨਾਂ ਨੂੰ ਪਰ ਜਿਹੜਾ ਕੁਇੰਟਲ ਹੈ 100 ਰੁਪਏ ਬੋਨਸ, ਜੋ ਵੀ ਪਰਾਲੀ ਉਹ ਨਾ ਸਾੜਨ, ਪਰਾਲੀ ਨੂੰ ਕਿਸੇ ਸਹੀ ਤਰੀਕੇ ਦੇ ਨਾਲ ਉਹ ਡੰਪ ਕਰਨ ਜਾਂ ਉਹਨੂੰ ਖੇਤਾਂ ਦੇ ਵਿੱਚ ਵਾਹੁਣ ਜਾਂ ਜੋ ਵੀ ਵਿਧੀ ਅਪਣਾਉਂਦੇ ਆ ਵੀ, ਜਾਂ ਜਿੱਥੇ ਦੂਰ ਦਰਾਡੇ ਜਿੱਥੇ ਕੋਈ ਪ੍ਰੋਜੈਕਟ ਹੈਗੇ ਉੱਥੇ ਛੱਡ ਕੇ ਆਉਣ ਤਾਂ ਜੋ ਉਹਨਾਂ ਦਾ ਜਿਹੜਾ ਖਰਚ ਹੁੰਦਾ ਹੈ ਉਹ ਖਰਚ ਉਹਨਾਂ ਨੂੰ ਮਿਲ ਸਕੇ। ਪਰ ਕੇਂਦਰ ਸਰਕਾਰ ਵੱਲੋਂ ਕਿਸੇ ਕਿਸਮ ਦੀ ਹਾਮੀ ਨਹੀਂ ਭਰੀ ਗਈ। ਹੁਣ ਪੰਜਾਬ ਗੌਰਮੈਂਟ ਨੇ ਖੁਦ ਇਹ ਫੈਸਲਾ ਕੀਤਾ ਵੀ ਕਿਸਾਨ ਪਰਾਲੀ ਨਾ ਸਾੜਨ, ਅਸੀਂ ਪਰ ਏਕੜ ਯਾਨੀ ਇੱਕ ਖੇਤ ਦਾ 2500 ਰੁਪਈਆ ਪਰਾਲੀ ਦਾ ਦੇਵਾਂਗੇ। ਇਹਦੇ ਬਾਰੇ 'ਚ ਖੇਤੀ ਮਹਿਕਮੇ ਦੇ ਜਿਹੜੇ ਸੈਕਟਰੀ ਨੇ ਕਾਹਨ ਸਿੰਘ ਪੰਨੂ, ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਜਿਹੜੀ ਗੈਰ ਬਾਸਮਤੀ ਝੋਨੇ ਦੀ ਫਸਲ ਲਾਉਣ ਵਾਲੇ ਜਿਹੜੇ 5 ਏਕੜ ਜ਼ਮੀਨ ਦੇ ਮਾਲਕ ਕਿਸਾਨ ਹੈ ਉਹ ਪਰਾਲੀ ਨਾ ਸਾੜਨਗੇ, ਇਹਦੇ ਕਰਕੇ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ। ਤੇ ਇਸ ਮੁਆਵਜ਼ੇ ਦਾ ਹੱਕਦਾਰ ਉਹ ਕਿਸਾਨ ਹੋਊਗਾ ਜਿਹਦੇ ਕੋਲ ਆਪਣੀ ਪਤਨੀ ਜਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਂ ਤੇ 5 ਏਕੜ ਤੱਕ ਜ਼ਮੀਨ ਹੋਊਗੀ। ਉਹ ਇਸ ਜ਼ਮੀਨ ਜਾਂ ਇਹਦੇ ਕਿਸੇ ਹਿੱਸੇ ਤੇ ਜੇ ਬਾਸਮਤੀ ਤੋਂ ਬਿਨਾਂ ਝੋਨਾ ਕੋਈ ਲਾਉਂਦਾ ਹੈ ਤੇ ਖੇਤ ਦੇ ਕਿਸੇ ਵੀ ਹਿੱਸੇ 'ਚ ਝੋਨੇ ਦੀ ਜਿਹੜੀ ਪਰਾਲੀ ਉਹਨੂੰ ਅੱਗ ਨਾ ਲਾਵੇ ਤਾਂ ਉਹਨੂੰ 2500 ਰੁਪਏ ਦਿੱਤੇ ਜਾਣਗੇ। ਹੁਣ ਇਹ ਸ਼ਰਤਾਂ ਭਾਵੇਂ ਥੋੜ੍ਹੀਆਂ ਬਹੁਤ ਹੈਗੀਆਂ, ਪਰ ਇਹ ਤਾਂ ਜ਼ਰੂਰ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੀ ਟੇਕ ਰੱਖ ਕੇ ਬੈਠੇ ਸੀ ਕੇਂਦਰ ਸਰਕਾਰ ਤੇ ਨਰਿੰਦਰ ਮੋਦੀ ਸਰਕਾਰ ਤੇ, ਉਹਨਾਂ ਨੂੰ ਖੁਦ 2500 ਰੁਪਏ ਪ੍ਰਤੀ ਏਕੜ 5 ਏਕੜ ਤੱਕ ਪਰਾਲੀ ਦਾ ਕਿਸਾਨਾਂ ਨੂੰ ਦੇਣ ਦਾ ਫੈਸਲਾ ਕਰਨਾ ਪਿਆ। ਤੇ ਇਹ ਫੈਸਲਾ ਇਸੇ ਕਰਕੇ ਹੋਇਆ ਕਿਉਂਕਿ ਇੱਕ ਪਾਸੇ ਇੱਕ ਜੰਗ ਚੱਲ ਰਹੀ ਸੀ ਮਨਜੀਤ ਸਿੰਘ ਧਨੇਰ ਦੀ ਰਿਹਾਈ ਦੀ, ਉਹ ਜੰਗ ਜਿੱਤੀ ਆ ਕਿਸਾਨਾਂ ਨੇ ਤੇ ਸਰਕਾਰ ਨੂੰ ਸ਼ਾਇਦ ਇਹ ਲੱਗਦਾ ਸੀ ਕਿ ਉਹ ਉਸ ਪਾਸੋਂ ਨਿਕਲ ਕੇ ਹੁਣ ਕਿਸਾਨ ਜਥੇਬੰਦੀਆਂ ਤੇ ਬਾਕੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਦੀ ਜਿਹੜੀ ਕਿਸਾਨੀ ਦੇ ਇਸ਼ੂ ਦੇ ਉੱਤੇ, ਖਾਸ ਤੌਰ ਤੇ ਪਰਾਲੀ ਦੇ ਇਸ਼ੂ ਦੇ ਉੱਤੇ ਪੰਜਾਬ ਦੇ ਕਿਸਾਨ ਕੋਈ ਵੱਡਾ ਸੰਘਰਸ਼, ਜਨਤਕ ਸੰਘਰਸ਼ ਛੇੜ ਸਕਦੇ ਆ। ਮੈਨੂੰ ਲੱਗਦਾ ਇਹਨੂੰ ਸ਼ਾਇਦ ਕਿਤੇ ਨਾ ਕਿਤੇ ਫਿਊਜ਼ ਕਰਨ ਦੀ ਕੋਸ਼ਿਸ਼ ਦੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ। ਲਾਜ਼ਮੀ ਤੌਰ ਤੇ ਇੱਕ ਵੱਡੀ ਜਿੱਤ ਦੇ ਤੌਰ ਤੇ ਦੇਖ ਸਕਦੇ ਹਾਂ। ਬਾਕੀ ਤਾਂ ਕਿਸਾਨ ਜਥੇਬੰਦੀਆਂ ਦੱਸਣਗੀਆਂ ਵੀ ਆਉਂਦੇ ਦਿਨਾਂ ਦੇ ਵਿੱਚ ਹੋਰ ਕਿਹੜੇ ਮੁੱਦੇ ਨੇ ਜਿਹੜੇ ਕਿਸਾਨਾਂ ਦੇ ਜਾਂ ਖੇਤ ਮਜ਼ਦੂਰਾਂ ਦੇ ਸਾਂਝੇ ਹੈ ਜਾਂ ਮੁਲਾਜ਼ਮਾਂ ਦੇ ਸਾਂਝੇ ਹੈ। ਮੈਨੂੰ ਇਹ ਦਿਖਾਈ ਦੇ ਰਿਹਾ ਕਿ ਆਉਣ ਵਾਲਾ ਸਮਾਂ ਸ਼ਾਇਦ ਇਸ ਤਰ੍ਹਾਂ ਦਾ ਬਣਨ ਜਾ ਰਿਹਾ ਕਿ ਪੰਜਾਬ ਦੇ ਲੋਕ ਕੇਵਲ ਆਪੋ ਆਪਣੀਆਂ ਮੰਗਾਂ ਲਈ ਨਹੀਂ ਲੜਨਗੇ, ਕਿਸਾਨ ਇਕੱਲੇ ਕਿਸਾਨੀ ਦੇ ਨਹੀਂ ਲੜਨਗੇ, ਖੇਤ ਮਜ਼ਦੂਰ ਆਪਣੀ ਇਕੱਲੀ ਖੇਤ ਮਜ਼ਦੂਰਾਂ ਦੀ ਮੰਗਾਂ ਨਹੀਂ, ਨੌਜਵਾਨ ਇਕੱਲੇ ਨੌਜਵਾਨਾਂ ਲਈ ਨਹੀਂ, ਸਗੋਂ ਨੌਜਵਾਨ, ਵਿਦਿਆਰਥੀ, ਮੁਲਾਜ਼ਮ, ਕਿਸਾਨ ਤੇ ਖੇਤ ਮਜ਼ਦੂਰ, ਇਹ ਸਾਰੇ ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਕਤ ਆ ਰਿਹਾ ਹੈ ਵੀ ਇੱਕ ਸਾਂਝਾ ਪਲੇਟਫਾਰਮ ਜਿਹੜਾ ਹੈ ਲੋਕਾਂ ਨੂੰ ਮਿਲੇਗਾ। ਕਿਉਂਕਿ ਮਨਜੀਤ ਸਿੰਘ ਧਨੇਰ ਦੀ ਰਿਹਾਈ ਦੇ ਇਸ਼ੂ ਤੇ ਜਿਹੜੀ ਜੰਗ ਲੱਗੀ, ਜਿਹੜੀ 46 ਦਿਨ ਤੱਕ ਬਰਨਾਲਾ ਜੇਲ੍ਹ ਦੇ ਸਾਹਮਣੇ ਜੋ ਕੁਝ ਹੋਇਆ, ਉਹ 46 ਦਿਨਾਂ 'ਚ ਕੇਵਲ ਕਿਸਾਨ ਜਥੇਬੰਦੀਆਂ ਨਹੀਂ ਸੀ, ਉਹ 'ਚ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੀ ਸੀ, ਉੱਥੇ ਅਧਿਆਪਕਾਂ ਦੀਆਂ ਜਥੇਬੰਦੀਆਂ ਵੀ ਆ ਗਈਆਂ, ਉੱਥੇ ਵਿਦਿਆਰਥੀ ਵੀ ਗਏ, ਉੱਥੇ ਨੌਜਵਾਨ ਵੀ ਗਏ, ਈਵਨ ਉੱਥੇ ਕੇਂਦਰੀ ਪੰਜਾਬੀ ਲੇਖ ਸਭਾ ਦੇ ਅਗਵਾਈ ਦੇ ਵਿੱਚ ਲੇਖਕ ਵੀ ਗਏ, ਬੁੱਧੀਜੀਵੀ ਵੀ ਗਏ। ਸੋ ਇਹ ਇੱਕ ਸੀਨ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਜਿਹੜਾ ਸ਼ਾਇਦ ਪੰਜਾਬ ਦੀ ਪੀਪਲਜ਼ ਪੋਲੀਟਿਕਸ ਨੂੰ ਦੁਬਾਰਾ ਤੋਂ ਜਿਉਂਦਿਆਂ ਕਰਨ ਵੱਲ ਵਧਦਾ ਹੋਇਆ ਇੱਕ ਕਦਮ ਦਿਖਾਈ ਦੇ ਰਿਹਾ ਤੇ ਅਸੀਂ ਉਮੀਦ ਕਰਾਂਗੇ ਇਹ ਕਦਮ ਹੋਰ ਜ਼ਿਆਦਾ ਸਾਬਤ ਕਦਮ ਹੋਣ, ਹੋਰ ਜ਼ਿਆਦਾ ਮਜ਼ਬੂਤ ਹੋਣ। ਆਉਣ ਵਾਲਾ ਸਮਾਂ ਸਾਂਝੀਆਂ ਲੜਾਈਆਂ ਦਾ ਸਮਾਂ, ਨਹੀਂ ਤਾਂ ਜਿਹੜੀਆਂ ਮੁੱਖ ਧਾਰਾ ਦੀਆਂ ਜਿਹੜੀਆਂ ਪਾਰਟੀਆਂ, ਚਾਹੇ ਉਹ ਕਾਂਗਰਸ ਪਾਰਟੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਭਾਰਤੀ ਜਨਤਾ ਪਾਰਟੀ ਹੈ, ਇਹ ਲੋਕਾਂ ਨੂੰ ਪਿਛਲੇ 72-74 ਸਾਲ ਤੋਂ ਮੂਰਖ ਬਣਾਉਂਦੀਆਂ ਆਈਆਂ ਤੇ ਹੋਰ ਮੂਰਖ ਬਣਾਉਣਗੀਆਂ। ਇੱਕ ਜਾਗਰੂਕਤਾ ਦੀ ਜ਼ਰੂਰਤ ਹੈ, ਇੱਕ ਸਹੀ ਦਿਸ਼ਾ ਦੀ ਜ਼ਰੂਰਤ ਹੈ
ਜਿਹੜੀ ਘੱਟੋ ਘੱਟ ਮਨਜੀਤ ਸਿੰਘ ਧਰੇਰ ਦੀ ਰਿਹਾਈ ਵੇਲੇ ਜਿਹੜੀ ਇੱਕ ਸੰਘਰਸ਼ ਦੀ ਇੱਕ ਜ਼ਮੀਨ ਤਿਆਰ ਹੋਈ ਹੈ, ਉਹਦੇ ਵਿੱਚੋਂ ਭਵਿੱਖ ਮੁਖੀ ਜਿਹੜੀ ਯੋਜਨਾ ਨਿਕਲਦੀ ਦਿਖਾਈ ਦੇ ਰਹੀ ਹੈ। ਇਸ ਗੱਲ ਦੀ ਅਸੀਂ ਉਮੀਦ ਕਰਾਂਗੇ। ਨਾਲ ਦੀ ਨਾਲ ਜਾਂਦੇ ਜਾਂਦੇ ਅਸੀਂ ਸੁਣਾਂਗੇ ਵਾਰਸ ਭਰਾਵਾਂ ਨੂੰ, ਮਨਮੋਹਨ ਵਾਰਸ ਤੇ ਸੰਗਤਾਰ ਵਾਰਸ ਤੇ ਕਮਲ ਹੀਰ, ਇਹ ਤਿੰਨਾਂ ਭਰਾਵਾਂ ਦਾ ਇੱਕ ਲਾਈਵ ਸ਼ੋਅ ਹੋਇਆ ਸੀ ਆਸਟ੍ਰੇਲੀਆ 'ਚ। ਇਹਨਾਂ ਨੇ ਉੱਥੇ ਕਿਸਾਨੀ ਬਾਰੇ ਇੱਕ ਗੀਤ ਗਾਇਆ ਸੀ, ਕਿਸਾਨੀ ਬਾਰੇ ਗੀਤ ਸੁਣਨ ਵਾਲਾ ਹੈ। ਸੋ ਅੱਜ ਤੁਸੀਂ ਜਾਂਦੇ ਜਾਂਦੇ ਹੁਣ ਮਨਮੋਹਨ ਵਾਰਸ ਨੂੰ ਵੀ ਸੁਣੋਗੇ ਤੇ ਖਬਰਾਂ ਦੇ ਬੁਲੇਟਿਨ 'ਚ ਰੂਟੀਨ ਤੁਸੀਂ ਸਾਨੂੰ ਸੁਣਦੇ ਹੋ। ਆਉਂਦੇ ਦਿਨਾਂ 'ਚ ਖਬਰ 'ਤੇ ਨਜ਼ਰ ਲੈ ਕੇ ਵੀ ਤੇ ਸਾਂਝੀ ਸੱਥ ਲੈ ਕੇ ਵੀ ਫਿਰ ਤੁਹਾਡੇ ਰੂਬਰੂ ਹੋਵਾਂਗੇ। ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਭ ਸ਼ਾਮਾਂ। ਪਰ ਜਾਂਦੇ ਜਾਂਦੇ ਮਨਮੋਹਨ ਵਾਰਸ ਦੀ ਅਗਵਾਈ 'ਚ ਵਾਰਸ ਭਰਾਵਾਂ ਦਾ ਗੀਤ ਸੁਣ ਜਾਓ, ਕਿਸਾਨ। ਫਸਲ ਤੇ ਚੱਲਦੀਆਂ ਤਵੀਆਂ, ਸਾਡੀ ਹਿੱਕ ਉੱਤੇ ਫਿਰਦੀਆਂ ਛਵੀਆਂ। ਖੜੀ ਫਸਲ ਤੇ ਚੱਲਦੀਆਂ ਤਵੀਆਂ, ਸਾਡੀ ਹਿੱਕ ਉੱਤੇ ਫਿਰਦੀਆਂ ਛਵੀਆਂ। ਸਭ ਭੁਰ ਗਈਆਂ ਸਦਰਾਂ ਨੇ ਲਵੀਆਂ, ਸਭ ਭੁਰ ਗਈਆਂ ਸਦਰਾਂ ਨੇ ਲਵੀਆਂ। ਜਿਹੜੇ ਕਰਜ਼ੇ ਉਤਾਰਦੇ ਹੀ ਮਰ ਗਏ, ਸਾਡੇ ਪਿੰਡਿਆਂ ਤੇ ਮਾਰਾਂ ਦੇ ਨਿਸ਼ਾਨ ਬਈ। ਚਿੱਟੇ ਮੱਛਰ ਨੇ ਖਾ ਲਏ ਸਾਡੇ ਨਰਮੇ, ਫਾਹੇ ਦੇ ਰਸਿਆ ਕਿਸਾਨ ਬਈ। ਚਿੱਟੇ ਮੱਛਰ ਨੇ ਖਾ ਲਏ ਸਾਡੇ ਨਰਮੇ, ਫਾਹੇ ਦੇ ਰਸਿਆ ਕਿਸਾਨ ਬਈ। ਫਾਹੇ ਦੇ ਰਸਿਆ ਕਿਸਾਨ ਬਈ। ਝੂਟੇ ਵਾਂਗੂ ਸਰੀਰ ਸਦਾ ਵਾਹੀਦਾ, ਹੈ ਨਹੀਂ ਫਸਲਾਂ ਤੇ ਅਸਰ ਦਵਾਈ ਦਾ। ਫੇਰ ਬੁੱਲਾਂ ਉੱਤੇ ਲਿਟਰ ਟਿਕਾਈਦਾ, ਫੇਰ ਬੁੱਲਾਂ ਉੱਤੇ ਲਿਟਰ ਟਿਕਾਈਦਾ। ਜਿਵੇਂ ਕਹਿੰਦੀਏ ਦਵਾਈ ਸਾਰੀ ਨਕਲੀ, ਝੱਟ ਕੱਢਦੀ ਗਰੀਬੜੇ ਦੀ ਜਾਨ ਬਈ। ਚਿੱਟੇ ਮੱਛਰ ਨੇ ਖਾ ਲਏ ਸਾਡੇ ਨਰਮੇ, ਫਾਹੇ ਦੇ ਰਸਿਆ ਕਿਸਾਨ ਬਈ। ਚਿੱਟੇ ਮੱਛਰ ਨੇ ਖਾ ਲਏ ਸਾਡੇ ਨਰਮੇ, ਫਾਹੇ ਦੇ ਰਸਿਆ ਕਿਸਾਨ ਬਈ। ਫਾਹੇ ਦੇ ਰਸਿਆ ਕਿਸਾਨ ਬਈ। ਪੈਂਦਾ ਪਹਿਲਾਂ ਆਪ ਨੂੰ, ਫਿਰ ਮਿਲਦੀ ਆ ਨੌਕਰੀ ਜਵਾਕ ਨੂੰ। ਤਾਹੀਂ ਛਾਪੇ ਅਖਬਾਰ ਸਾਡੀ ਲਾਸ਼ ਨੂੰ, ਤਾਹੀਂ ਛਾਪੇ ਅਖਬਾਰ ਸਾਡੀ ਲਾਸ਼ ਨੂੰ। ਪਹਿਲੇ ਪੰਨੇ ਹੋ ਗਏ ਸਾਡੇ ਲਈ ਹੀ ਰਾਖਵੇਂ, ਅੰਨਦਾਤਿਆਂ ਦੀ ਨਵੀਂ ਪਹਿਚਾਣ ਬਈ। ਚਿੱਟੇ ਮੱਛਰ ਨੇ ਖਾ ਲਏ ਸਾਡੇ ਨਰਮੇ, ਫਾਹੇ ਦੇ ਰਸਿਆ ਕਿਸਾਨ ਬਈ। ਚਿੱਟੇ ਮੱਛਰ ਨੇ ਖਾ ਲਏ ਸਾਡੇ ਨਰਮੇ, ਫਾਹੇ ਦੇ ਰਸਿਆ ਕਿਸਾਨ ਬਈ। ਫਾਹੇ ਦੇ ਰਸਿਆ ਕਿਸਾਨ ਬਈ। ਸਰਵੇ ਕਰਨ ਪਿੰਡ ਟੀਮ ਬਈ, ਵਿਗਾ ਵਿਗਾ ਕਰ ਵਿਕ ਗਈ ਜ਼ਮੀਨ ਬਈ। ਸ਼ਾਇਦ ਮਿਲੂ ਆਟੇ ਦਾਲ ਦੀ ਸਕੀਮ ਬਈ, ਸ਼ਾਇਦ ਮਿਲੂ ਆਟੇ ਦਾਲ ਦੀ ਸਕੀਮ ਬਈ। ਕਿੱਲਾ ਰੋਤੇ ਦੇ ਆ ਚੁਰੇ ਮੇਰੇ ਨੇਤਾ ਸੀ,
ਗੱਲੀ ਬਾਤੀ ਬਣੀ ਜਾਂਦੇ ਆ ਮਹਾਨ ਬਈ ਚਿੱਟੇ ਮੱਛਰ ਨੇ ਖਾ ਲੈ ਸਾਡੇ ਨਰਮੇ ਫਾਹੇ ਦੇ ਰਸਿਆਂ ਕਿਸਾਨ ਬਈ ਚਿੱਟੇ ਮੱਛਰ ਨੇ ਖਾ ਲੈ ਸਾਡੇ ਨਰਮੇ ਫਾਹੇ ਦੇ ਰਸਿਆਂ ਕਿਸਾਨ ਬਈ ਫਾਹੇ ਦੇ ਰਸਿਆਂ ਕਿਸਾਨ ਬਈ ਫਾਹੇ ਦੇ ਰਸਿਆਂ ਕਿਸਾਨ ਬਈ